2017-18 ਦੇ ਅਕੋਰਡਿੰਗ ਐਮਏ ਪੰਜਾਬੀ ਗੋਲਡ ਮੈਡਲਿਸਟ ਫਰੋਮ ਖਾਲਸਾ ਕਾਲਜ ਤੋਂ ਜਿਹੜੀ ਐਮਏ ਦੀ ਜਿਹੜੀ ਹਾਸਲ ਕੀਤੀ। ਉਸ ਤੋਂ ਬਾਅਦ ਮੈਂ ਪੜ੍ਹਨਾ ਚਾਹੁੰਦਾ ਸੀ ਤੇ ਐਮਫਿਲ ਪੰਜਾਬੀ ਜਿਹੜੀ ਆ ਉਹ ਵੀ ਖਾਲਸਾ ਕਾਲਜ ਤੋਂ। ਅੱਜ ਕੱਲ੍ਹ ਕੰਮ ਕਰ ਰਿਹਾ ਜੀ, ਮੈਂ ਹੇਅਰ ਕਟਿੰਗ ਦਾ ਕੰਮ ਕਰ ਰਿਹਾ ਹਾਂ ਬਤੌਰ, ਤੇ ਨਾਲ ਦੀ ਨਾਲ ਦਿਹਾੜੀ ਦੱਪਾ ਤੇ ਝੋਨਾ ਵਗੈਰਾ ਲਾਉਣਾ ਤੇ ਪੈਲਸਾਂ ਦੇ ਵਿੱਚ ਜਿਹੜਾ ਕੰਮ ਕਰਨਾ। ਤੁਸੀਂ ਵੀ ਇਹ ਖਬਰ ਵੇਖ ਕੇ ਜ਼ਰੂਰ ਹੈਰਾਨ ਹੋਵੋਗੇ ਕਿ ਇੱਕ ਐਮਏ ਪੰਜਾਬੀ, ਬੀਏ, ਐਮਫਿਲ ਕਾਲਜ ਟੋਪਰ ਅਤੇ 골ਡ ਮੈਡਲਿਸਟ ਨੌਜਵਾਨ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਲਈ ਪੈਲੇਸ ਵਿੱਚ ਵੇਟਰ ਦਾ ਕੰਮ ਕਰਦਾ ਹੈ ਅਤੇ ਜਦੋਂ ਕਦੇ ਕੰਮ ਨਾ ਮਿਲੇ ਤਾਂ ਰਿਕਸ਼ਾ ਚਲਾ ਕੇ ਵੀ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਦਾ ਯਤਨ ਕਰਦਾ ਹੈ। ਇਸ ਤੋਂ ਇਲਾਵਾ ਉਸਦੇ ਹੋਰ ਕਾਰੋਬਾਰ ਦੀ ਗੱਲ ਕਰੀਏ ਤਾਂ ਉਹ ਲੋਕਾਂ ਦੇ ਘਰ ਘਰ ਜਾ ਕੇ ਹੇਅਰ ਕਟਿੰਗ ਦਾ ਕੰਮ ਵੀ ਕਰਦਾ ਹੈ। ਪਰ ਬੜੀ ਹੈਰਾਨੀ ਹੁੰਦੀ ਹੈ ਇਸ ਨੌਜਵਾਨ ਦੀਆਂ ਗੱਲਾਂ ਸੁਣ ਕੇ ਅਤੇ ਅੱਖੀਂ ਦੇਖ ਕੇ ਕਿ ਇੰਨਾ ਪੜ੍ਹਿਆ ਲਿਖਿਆ ਹੋਣ ਦੇ ਬਾਵਜੂਦ ਵੀ ਇਹ ਨੌਜਵਾਨ ਕਿਸ ਤਰ੍ਹਾਂ ਦੀ ਜ਼ਿੰਦਗੀ ਜੀ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਨੌਜਵਾਨ ਵਜ਼ੀਰ ਸਿੰਘ ਜ਼ਿਲ੍ਹਾ ਤਰਨਤਾਰਨ ਦੇ ਕਸਬਾ ਝਬਾਲ ਦੇ ਕੋਲ ਪੈਂਦੇ ਪਿੰਡ ਝਬਾਲ ਦਾ ਰਹਿਣ ਵਾਲਾ ਹੈ। ਉਸਨੇ ਦੱਸਿਆ ਕਿ ਆਪਣੀ ਪੜ੍ਹਾਈ ਕਰਨ ਲਈ ਉਸਨੇ ਜੀ ਤੋੜ ਮਿਹਨਤ ਅਤੇ ਦਿਹਾੜੀ ਦੱਪਾ ਕਰਕੇ ਮਿਹਨਤ ਲਗਨ ਦੇ ਨਾਲ ਆਪਣੀ ਪੜ੍ਹਾਈ ਕੀਤੀ, ਪਰ ਪੜ੍ਹਾਈ ਕੰਮ ਕਰਨ ਦਾ ਉਸਨੂੰ ਅੱਜ ਤੱਕ ਫਲ ਪ੍ਰਾਪਤ ਨਹੀਂ ਹੋਇਆ। ਉਸਨੇ ਦੱਸਿਆ ਕਿ ਉਹ ਤਰਸ ਦੇ ਆਧਾਰ ਤੇ ਨੌਕਰੀ ਨਹੀਂ ਲੈਣਾ ਚਾਹੁੰਦਾ, ਉਹ ਤਾਂ ਆਪਣੀ ਕਾਬਲੀਅਤ ਦੇ ਆਧਾਰ ਤੇ ਸਰਕਾਰ ਤੋਂ ਨੌਕਰੀ ਮੰਗਦਾ ਹੈ ਕਿ ਇੱਕ ਪਾਸੇ ਤਾਂ ਸਰਕਾਰਾਂ ਐਮਐਲਏ ਅਤੇ ਹੋਰ ਫਰਮਾਇਸ਼ਾਂ ਵਾਲਿਆਂ ਨੂੰ ਨੌਕਰੀਆਂ ਦੇ ਰਹੀਆਂ ਨੇ, ਪਰ ਜੇ ਗੱਲ ਕਰੀਏ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਨ ਵਾਲਿਆਂ ਦੀ ਤਾਂ ਲੱਗਦਾ ਹੈ ਕਿ ਉਹਨਾਂ ਨੂੰ ਸਰਕਾਰ ਕੋਈ ਨੌਕਰੀ ਦੇਵੇਗੀ ਹੀ ਨਹੀਂ। ਇਸ ਮੌਕੇ ਉਸਨੇ ਹੋਰ ਕੋਈ ਕੁਝ ਕਿਹਾ, ਆਓ ਸੁਣਦੇ ਹਾਂ ਪੂਰੀ ਗੱਲਬਾਤ। ਹਾਂਜੀ ਵੀਰ ਜੀ, ਕੀ ਨਾਮ ਤੁਹਾਡਾ? ਮੇਰਾ ਨਾਮ ਜੀ ਵਜ਼ੀਰ ਸਿੰਘ। ਪਿਤਾ ਦਾ ਨਾਮ? ਪਿਤਾ ਦਾ ਨਾਮ ਸਵਰਗਵਾਸੀ ਸਰਦਾਰ ਭਜਨ ਸਿੰਘ। ਪਿੰਡ ਕਿਹੜਾ ਵੀਰ ਜੀ ਤੁਹਾਡਾ? ਪਿੰਡ ਝਬਾਲੀ ਹੈ ਜੀ, ਤਹਿਸੀਲ? ਤਹਿਸੀਲ ਤਰਨਤਾਰਨ, ਜ਼ਿਲ੍ਹਾ ਤਰਨਤਾਰਨ। ਵੀਰ ਜੀ ਤੁਸੀਂ ਕਿੰਨਾ ਪੜ੍ਹੇ ਹੋ? ਵੀਰੇ ਮੈਂ ਪੋਸਟ ਗ੍ਰੈਜੂਏਸ਼ਨ ਆਈ ਜੀ। ਕਿਹੜੇ ਕਿਹੜੇ ਸਕੂਲ ਤੋਂ ਪੜ੍ਹਾਈ ਕੀਤੀ? ਸਰਕਾਰੀ ਐਲੀਮੈਂਟਰੀ ਸਕੂਲ ਝਬਾਲ ਤੋਂ ਹੀ ਪੜ੍ਹਿਆ ਮੈਂ 5। ਉਸ ਤੋਂ ਬਾਅਦ ਸਰਕਾਰੀ ਹਾਈ ਸਕੂਲ ਤੋਂ 10ਵੀਂ ਕੀਤੀ 2010 ਦੇ ਵਿੱਚ। ਉਸ ਤੋਂ ਬਾਅਦ ਬਲਾਕ ਗੰਡੀਵਿੰਡ ਤੋਂ 2012 ਦੇ ਵਿੱਚ ਮੈਂ 12ਵੀਂ ਕੀਤੀ, 2012-13 ਦੇ ਨਾਲ। ਹੋਰ ਕਿਹੜੀ ਡਿਗਰੀ ਤੁਹਾਡੇ ਕੋਲ? ਹੋਰ ਜੀ ਬੀਏ ਦੀ ਡਿਗਰੀ ਆ 13 ਤੋਂ ਬਾਅਦ 13, 14 ਤੇ 2016 ਦੇ ਵਿੱਚ ਜਿਹੜੀ ਮੈਂ ਬੀਏ ਦੀ ਡਿਗਰੀ ਜਿਹੜੀ ਹਾਸਲ ਕੀਤੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੀ ਬ੍ਰਾਂਚ ਝਬਾਲ ਤੋਂ। ਉਸ ਤੋਂ ਬਾਅਦ 2017-18 ਦੇ ਅਕੋਰਡਿੰਗ ਐਮਏ ਪੰਜਾਬੀ ਗੋਲਡ ਮੈਡਲਿਸਟ ਫਰੋਮ ਖਾਲਸਾ ਕਾਲਜ ਤੋਂ ਜਿਹੜੀ ਉਹ ਡਿਗਰੀ ਐਮਏ ਦੀ ਜਿਹੜੀ ਹਾਸਲ ਕੀਤੀ। ਉਸ ਤੋਂ ਬਾਅਦ ਮੈਂ ਪੜ੍ਹਨਾ ਚਾਹੁੰਦਾ ਸੀ ਤੇ ਐਮਫਿਲ ਪੰਜਾਬੀ ਜਿਹੜੀ ਆ ਉਹ ਵੀ ਖਾਲਸਾ ਕਾਲਜ ਤੋਂ ਕੀਤੀ। ਸਾਨੂੰ ਪਤਾ ਲੱਗਾ ਤੁਹਾਨੂੰ 골ਡ ਮੈਡਲ ਮਿਲਿਆ ਹੋਇਆ ਜੀ। ਹਾਂਜੀ ਹਾਂਜੀ, ਮੈਂ ਐਮਏ ਪੰਜਾਬੀ ਚੋਂ ਹੀ ਗੋਲਡ ਮੈਡਲਿਸਟ ਹਾਂ ਜੀ, ਜੋ ਕਿ 2017-18 ਦੇ ਅਕੋਰਡਿੰਗ ਜਿਹੜੀ। ਅੱਜ ਜੋ ਹਾਲਾਤ ਨੇ, ਅੱਜ ਕੀ ਕੰਮ ਕਰਦੇ ਪਏ ਜੀ? ਅੱਜ ਕੱਲ੍ਹ ਕੰਮ ਕਰ ਰਿਹਾ ਜੀ, ਮੈਂ ਹੇਅਰ ਕਟਿੰਗ ਦਾ ਕੰਮ ਕਰ ਰਿਹਾ ਹਾਂ ਬਤੌਰ, ਤੇ ਨਾਲ ਦੀ ਨਾਲ ਦਿਹਾੜੀ ਦੱਪਾ ਤੇ ਝੋਨਾ ਵਗੈਰਾ ਲਾਉਣਾ ਤੇ ਪੈਲਸਾਂ ਦੇ ਵਿੱਚ ਜਿਹੜਾ ਕੰਮ ਕਰਨਾ। ਜਿਹੜਾ ਤੁਸੀਂ ਹੇਅਰ ਕਟਿੰਗ ਦਾ ਕੰਮ ਕਰ ਰਹੇ ਹੋ, ਆਪਣੀ ਦੁਕਾਨ ਤੇ ਕਰ ਰਹੇ ਹੋ ਜਾਂ ਕਿੱਥੇ ਕਰ ਰਹੇ ਹੋ? ਨਹੀਂ ਜੀ, ਮੈਂ ਹੇਅਰ ਕਟਿੰਗ ਦਾ ਕੰਮ ਡੋਰ ਟੂ ਡੋਰ ਘਰਾਂ ਵਿੱਚ ਜਾ ਕੇ ਜਿਹੜਾ ਕੰਮ ਕਰਦਾ ਹਾਂ। ਕੋਈ ਦੁਕਾਨ ਨਹੀਂ ਹੈਗੀ ਤੁਹਾਡੀ? ਨਹੀਂ ਜੀ, ਫਿਲਹਾਲ ਦੁਕਾਨ ਨਹੀਂ। ਕੀ ਵਜ੍ਹਾ ਰਹੀ ਕਿ ਦੁਕਾਨ ਨਹੀਂ ਹੈ? ਵਜ੍ਹਾ ਇਹੀ ਰਹੀ ਹੈ ਜੀ, ਖਰਚੇ ਕੋਲੋਂ ਹੀ ਕੰਮ ਤਾਂ ਸਿੱਖ ਲਿਆ ਸੀ, ਪਰ ਫਿਰ ਵੀ ਕਿਹਾ ਵੀ ਚਲੋ ਡੋਰ ਟੂ ਡੋਰ ਜਿੱਦਾਂ ਵੀ ਥੋੜਾ ਬਹੁਤਾ ਗੁਜ਼ਾਰਾ ਹੁੰਦਾ ਵਾ ਕਰੀ ਜਾ ਰਹੀ ਹੈ। ਕੀ ਮੰਗ ਕਰਦੀ ਹੈ ਸਰਕਾਰ? ਮੰਗ ਇਹੀ ਕਰਦਾ ਜੀ, ਮੇਰੀ ਯੋਗਤਾ ਦੇ ਅਕੋਰਡਿੰਗ ਜਿਹੜੀ ਹੈ ਮੈਨੂੰ ਨੌਕਰੀ ਦਿੱਤੀ ਜਾਵੇ। ਗਾਹ ਪੜ੍ਹਨਾ ਚਾਹੁੰਦੇ ਨੇ? ਹਾਂਜੀ, ਪੜ੍ਹਨਾ ਤੇ ਚਾਹੁੰਦਾ ਵਾ, ਪਰ ਉਹਦੇ ਨਾਲ ਨਾਲ ਇਹ ਵੀ ਹੈ ਨਾ, ਜੇ ਉਮਰ ਦਾ ਤਕਾਜ਼ਾ ਲਾਈਏ, ਉਮਰ ਵੀ ਬਹੁਤ ਹੁੰਦੀ ਜਾਂਦੀ ਹੈ ਤੇ ਪੜ੍ਹਨਾ ਤੇ ਚਾਹੁੰਦਾ, ਪਰ ਪੜ੍ਹ ਕੇ ਵੀ ਕੀ ਕਰਾਂ ਜ਼ਿਆਦਾ। ਸਰਕਾਰ ਤੋਂ, ਪੰਜਾਬ ਸਰਕਾਰ ਤੋਂ, ਜ਼ਿਲ੍ਹਾ ਤਰਨਤਾਰਨ ਦੇ ਪ੍ਰਸ਼ਾਸਨ ਤੋਂ ਕੀ ਮੰਗ ਕਰ, ਤੁਹਾਡੀ ਮੁੱਖ ਮੰਗ ਕੀ ਹੈ? ਮੇਰੀ ਮੁੱਖ ਮੰਗ ਇਹੀ ਹੈ ਜੀ, ਜ਼ਿਲ੍ਹਾ ਪ੍ਰਸ਼ਾਸਨ ਜਾਂ ਆਪਣੇ ਇੱਥੋਂ ਪੰਜਾਬ ਤੋਂ ਇਹੀ ਹੈ ਕਿ ਮੈਂ ਅੱਗੇ ਵੀ ਪੜ੍ਹਨਾ ਚਾਹੁੰਦਾ ਵਾਂ ਤੇ ਮੇਰੀ ਯੋਗਤਾ ਦੇ ਅਕੋਰਡਿੰਗ ਜਿਹੜੀ ਆ ਉਹ ਮੈਨੂੰ ਨੌਕਰੀ ਵੀ ਦਿੱਤੀ ਜਾਵੇ। ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਸਿਸਟਮ ਦਾ ਬੁਰਾ ਹਾਲ ਹੋਇਆ ਪਿਆ। ਪੰਜਾਬ ਦੇ ਕਿਸੇ ਵੀ ਵਿਭਾਗ ਵਿੱਚ ਜਾ ਕੇ ਵੇਖੀਏ ਤਾਂ ਆਮ ਲੋਕਾਂ ਨੂੰ ਛੋਟੇ ਤੋਂ ਛੋਟੇ ਕੰਮ ਕਰਵਾਉਣ ਦੇ ਲਈ ਲੰਮੀਆਂ ਕਤਾਰਾਂ ਦੇ ਵਿੱਚ ਖਲੋਣਾ ਪੈਂਦਾ ਹੈ। ਇਸ ਦੇ ਪਿੱਛੇ ਦਾ ਕਾਰਨ ਹੈ ਦਫ਼ਤਰਾਂ ਵਿੱਚ ਕਾਮਿਆਂ ਦੀ ਕਮੀ ਅਤੇ ਟੈਕਨੀਕ ਦੀ ਕਮੀ, ਕਿਉਂਕਿ ਸਰਕਾਰਾਂ ਵੱਲੋਂ ਜਦੋਂ ਨੌਕਰੀਆਂ ਲਈ ਭਰਤੀ ਕੱਢੀ ਜਾਂਦੀ ਹੈ ਤਾਂ ਘੱਟ ਪੜ੍ਹੇ ਲਿਖੇ ਤੇ ਨੌਕਰੀ ਲਈ ਯੋਗਤਾ ਨਾ ਰੱਖਣ ਵਾਲੇ ਅਮੀਰਜ਼ਾਦੇ ਰਿਸ਼ਵਤਖੋਰਾਂ ਨੂੰ ਰਿਸ਼ਵਤਾਂ ਦੇ ਕੇ ਭਰਤੀ ਹੋ ਜਾਂਦੇ ਨੇ ਤੇ ਪੜ੍ਹੇ ਲਿਖੇ ਜੀ ਜਾਨ ਲਗਾ ਕੇ ਮਿਹਨਤ ਕਰਨ ਵਾਲੇ ਆਪਣੀ ਮੰਜ਼ਿਲ ਤੋਂ ਵਾਂਝੇ ਰਹਿ ਜਾਂਦੇ ਨੇ।
ਇਹੀ ਕਾਰਨ ਹੈ ਕਿ ਆਪਣਾ ਦੇਸ਼ ਹੋਰਨਾਂ ਦੇਸ਼ਾਂ ਤੋਂ ਪਿੱਛੇ ਹੈ ਅਤੇ ਘੱਟ ਪੜ੍ਹੇ ਲਿਖੇ, ਘੱਟ ਸਮਝ ਵਾਲੇ ਰਿਸ਼ਵਤਖੋਰ ਉਹਨਾਂ ਥਾਵਾਂ ਤੇ ਬੈਠੇ ਨੇ ਜਿੱਥੇ ਅੱਜ ਵਜ਼ੀਰ ਸਿੰਘ ਵਰਗੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਹੋਣਾ ਚਾਹੀਦਾ ਸੀ। ਜੇਕਰ ਦੇਸ਼ ਵਿੱਚ ਰਿਸ਼ਵਤਖੋਰੀ ਬੰਦ ਹੋ ਜਾਵੇ ਤਾਂ ਕੱਲ ਨੂੰ ਹਰ ਇੱਕ ਪੜ੍ਹਿਆ ਲਿਖਿਆ ਨੌਜਵਾਨ ਪੜ੍ਹਿਆ ਲਿਖਿਆ ਅਫਸਰ ਹੋਵੇਗਾ ਤੇ ਦੇਸ਼ ਤਰੱਕੀ ਦੀ ਰਾਹ ਵੱਲ ਤੁਰੇਗਾ, ਨਾ ਕਿ ਅਨਪੜ੍ਹ ਲੋਕ ਸਰਕਾਰੀ ਕੁਰਸੀਆਂ ਤੇ ਕਬਜ਼ਾ ਕਰ ਦੇਸ਼ ਨੂੰ ਨਰਕ ਵੱਲ ਧੱਕਣਗੇ। ਤਰਨਤਾਰਨ ਤੋਂ ਬਲਜੀਤ ਸਿੰਘ, ਇੰਡੋਸ ਟੀਵੀ, ਆਸਟ੍ਰੇਲੀਆ।